अस्सलाम वालेकुम। अच्छा जी, रोशनियां दा शहर, मुहब्बत दा शहर, खूबसूरती दा शहर, फैशन दा शहर। ਤੁਹਾਨੂੰ ਅੱਜ ਪੈਰਿਸ ਦੀ ਮੈਂ ਸੈਰ ਕਰਾਉਣ ਵਾਸਤੇ ਜਾ ਰਿਹਾ ਹਾਂ। ਇਹ ਟਾਵਰ ਆ ਨਾ ਪਿੱਛੇ ਤੁਹਾਨੂੰ ਨਜ਼ਰ ਆ ਰਿਹਾ, ਇਹ ਉਹ ਟਾਵਰ ਹੈਗਾ ਵਾ ਜਿਹਦੇ ਉੱਪਰ ਚੜ੍ਹ ਕੇ ਪੂਰੇ ਪੈਰਿਸ ਦਾ ਨਜ਼ਾਰਾ ਜਿਹੜਾ ਨਾ ਉਹ ਕੀਤਾ ਜਾ ਸਕਦਾ। ਅੱਗੇ ਜਾ ਕੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਤੇ ਕੋਈ ਕਿਸੇ ਦਾ ਨਹੀਂ ਪਤਾ ਲੱਗਦਾ, ਕਿਤੇ ਹਲਕਾ ਜਿਹਾ ਮਿਊਜ਼ਿਕ ਚਲਾਉਂਦੇ ਆ ਤੇ ਸਾਰੇ ਨੱਚਣ ਲੱਗ ਜਾਂਦੇ ਆ। ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਵਾਲੀ ਗੱਲ ਨਹੀਂ ਕਿ ਕਿਉਂ ਨੱਚਣ ਡਏ ਆ, ਕੀ ਹੋਇਆ ਕੀ ਨਹੀਂ। ਉਹਨਾਂ ਨੇ ਬਸ ਹਲਕਾ ਜਿਹਾ ਮਿਊਜ਼ਿਕ ਚਲਾਉਣਾ ਵਾ ਤੇ ਨੱਚਣ ਲੱਗ ਜਾਣਾ। ਲੇਕਿਨ ਇੱਥੇ ਨੱਚਣ ਵਾਲਾ ਕੰਮ ਫਿਲਹਾਲ ਕੋਈ ਨਹੀਂ ਹੋ ਰਿਹਾ। ਇੱਥੇ ਹੈਗੀ ਹੈ ਇਸ ਟਾਈਮ ਬਹੁਤ ਜ਼ਿਆਦਾ ਬਾਰਿਸ਼, ਤੇ ਬਾਰਿਸ਼ ਦੇ ਵਿੱਚ ਫਿਰ ਵਲੌਗ ਬਣਾਉਣਾ ਥੋੜਾ ਮੁਸ਼ਕਲ ਵੀ ਹੋ ਰਿਹਾ ਵਾ। ਤੇ ਆ ਛਤਰੀ ਲੈ ਕੇ ਵਲੌਗ ਬਣਾ ਰਿਹਾ ਵਾਂ, ਲੇਕਿਨ ਕੋਸ਼ਿਸ਼ ਇਹੀ ਹੈ ਕਿ ਤੁਹਾਨੂੰ ਜਿੰਨਾ ਵੀ ਹੈ ਨਾ ਨਜ਼ਾਰਾ ਉਹ ਕਰਵਾ ਦਈਏ ਤਾਂ ਕਿ ਤੁਸੀਂ ਵੀ ਪਾਕਿਸਤਾਨ 'ਚ ਬਹਿ ਕੇ, ਪੰਜਾਬ 'ਚ ਬਹਿ ਕੇ ਸਾਰੇ ਜਿੰਨੇ ਵੀ ਪੰਜਾਬੀ ਹੈ ਨਾ ਪੈਰਿਸ ਨੂੰ ਦੇਖ ਸਕੋ। ਇਹਨੂੰ ਭਲਾ ਕਿਉਂ ਕਹਿੰਦੇ ਆ ਮੁਹੱਬਤ ਦਾ ਸ਼ਹਿਰ। ਇੱਥੇ ਆ ਕੇ ਜਿਹੜੇ ਲੋਕ ਨੇ ਨਾ ਤੇ ਕੁੜੀ ਤੇ ਮੁੰਡਾ ਤੇ ਇੱਕ ਦੂਜੇ ਨੂੰ ਆ ਕੇ ਪ੍ਰਪੋਜ਼ ਕਰਦੇ ਆ ਕਿ ਮੈਂ ਤੇਰੇ ਨਾਲ ਪਿਆਰ ਕਰਦੀ ਹਾਂ ਤੇ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਤੇ ਮੇਰੇ ਨਾਲ ਤੂੰ ਵਿਆਹ ਕਰ ਲਾ। ਇਹੋ ਜਗ੍ਹਾ ਵਾ ਜਿੱਥੇ ਜ਼ਿਆਦਾਤਰ ਲੋਕ ਜਿਹੜੇ ਆ ਨਾ ਵੀਡੀਓ ਬਣਾਉਣ ਵਾਸਤੇ, ਤਸਵੀਰਾਂ ਬਣਾਉਣ ਵਾਸਤੇ ਸਿਰਫ ਇਹ ਜਿਹੜੀ ਜਗ੍ਹਾ ਦੇ ਨਾ, ਕਿਉਂਕਿ ਇੱਥੇ ਟਾਵਰ ਜਿਹੜਾ ਨਾ ਪੂਰਾ ਨਜ਼ਰ ਆਉਂਦਾ ਵਾ। ਫਿਰ ਇੱਥੇ ਲੋਕ ਵੀਡੀਓ ਤਸਵੀਰਾਂ ਜਿਹੜੀਆਂ ਨਾ ਆਪਣੀਆਂ ਬਣਾਉਂਦੇ ਆ ਕੇ। ਜਿੰਨੇ ਵੀ ਲੋਕ ਇੱਥੇ ਤੁਹਾਨੂੰ ਨਜ਼ਰ ਆਉਣਗੇ ਨਾ ਇਹ ਸਾਰੇ ਤਸਵੀਰਾਂ ਲਈ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇੱਥੇ ਬਾਕੀ ਬੰਦੇ ਤੁਹਾਨੂੰ ਘੱਟ ਹੀ ਨਜ਼ਰ ਆਉਣਗੇ। ਇਹ ਜਨਾਬੀ ਵਾਲੀ ਇੱਥੇ ਕਬੂਤਰ ਫਿਰਦੇ ਆ। ਮੁੰਡਾ ਕਬੂਤਰ ਪੜ੍ਹਨ ਲੱਗਾ ਵਾ, ਲੇਕਿਨ ਕਬੂਤਰ ਜਿਹੜੇ ਆ ਤੁਹਾਨੂੰ ਪਤਾ ਜਿੱਦਾਂ ਦੇ ਪਾਕਿਸਤਾਨੀ ਕਬੂਤਰ ਆ ਨਾ ਉੱਦਾਂ ਦੀ ਕਬੂਤਰ ਆ ਤੇ ਵਾਹਵਾ ਤੇਜ਼ ਹੈਗੇ ਆ। ਉਹ ਛੋਟੀ ਦੁਨੀਆ ਵੀ ਖਲੋਤੀ ਹੋਈ ਆ ਨਿੱਕੇ ਨਿੱਕੇ ਹੱਥਾਂ ਦੇ ਨਾਲ। ਮੇਰੇ ਖਿਆਲ ਦੁਕਾਨ ਵਾਲਿਆਂ ਨੇ ਰੱਖੀ ਹੋਈ ਆ। ਇਹ ਦੁਕਾਨ ਵਾਲੇ ਜਿਹੜੇ ਆ ਨਾ ਮੇਰੇ ਖਿਆਲ ਜਿੱਦਾਂ ਸਾਡੇ ਬਾਣੇ ਨੇ ਰੱਖੇ ਹੁੰਦੇ ਦੁਕਾਨਾਂ ਤੇ, ਉੱਦਾਂ ਹੀ ਇਹਨਾਂ ਨੇ ਰੱਖੀ ਹੋਈ ਆ। ਸਾਡਾ ਵੈਸੇ 7 ਵਜੇ ਦਾ ਟਾਈਮ ਆ, ਲੇਕਿਨ ਅਸੀਂ ਪਹਿਲੇ ਹੀ ਕਿਉਂਕਿ ਲਾਗੇ ਹੋਈਏ ਅਸੀਂ ਨਾ ਇਹਦੀ ਔਨਲਾਈਨ ਬੁਕਿੰਗ ਕਰਾਈ ਸੀਗੀ। ਅਗਰ ਤੁਸੀਂ ਵੀ ਪਹਿਲੇ ਆਉਣਾ ਚਾਹੋ ਨਾ ਤੇ ਇਹਦੀ ਔਨਲਾਈਨ ਬੁਕਿੰਗ ਕਰਾ ਲਓ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਕਿਸ ਟਾਈਮ ਤੁਸੀਂ ਆਉਣਾ ਵਾ, ਕਿਸ ਟਾਈਮ ਜਾਣਾ ਵਾ। ਅਦਰਵਾਈਜ਼ ਆਮ ਬੰਦੇ ਨੂੰ ਪਤਾ ਨਹੀਂ ਲੱਗਦਾ। ਅੱਛਾ, ਇੱਥੇ ਹੋਰ ਇੱਕ ਰੂਲ, ਜਿੱਥੇ ਤੁਹਾਡਾ ਪੈਦਲ ਚੱਲਣ ਵਾਲਾ ਨਿਸ਼ਾਨ ਬਣਿਆ ਨਾ ਤੁਸੀਂ ਉੱਥੇ ਹੀ ਜਾਣਾ ਵਾ, ਅਦਰਵਾਈਜ਼ ਨਹੀਂ ਤੁਸੀਂ ਕਿਸੇ ਪਾਸੇ ਜਾਣਾ ਹੈਗਾ। ਇਹ ਪੈਦਲ ਚੱਲਣ ਵਾਲੇ ਨਿਸ਼ਾਨ ਵਾਲੇ ਅਸੀਂ ਜਾ ਰਹੇ ਹਾਂ, ਕਿਉਂਕਿ ਹਾਲਾਂਕਿ ਉੱਧਰੋਂ ਸਾਨੂੰ ਲਾਗੇ ਸੀਗਾ, ਲੇਕਿਨ ਫਿਰ ਵੀ ਅਸੀਂ ਇੱਥੇ ਪੈਦਲ ਚੱਲਣਾ ਨਾ ਅਸੀਂ ਉੱਧਰ ਹੀ ਜਾਵਾਂਗੇ, ਉਸ ਨਿਸ਼ਾਨ ਤੋਂ ਹੋ ਕੇ ਜਾਵਾਂਗੇ। ਇਹ ਇਹਨਾਂ ਦੀ ਪੁਲਿਸ ਖਲੋਤੀ ਹੋਈ ਆ ਥੋੜ੍ਹੀ ਜਿਹੀ, 4 ਬੰਦੇ ਬਹੁਤ ਘੱਟ ਤੁਹਾਨੂੰ ਇਹਨਾਂ ਦੀ ਪੁਲਿਸ ਦੇ ਨਜ਼ਰ ਆਉਣਗੇ, ਲੇਕਿਨ ਥੋੜ੍ਹੀ ਜਿਹੀ ਇਹਨਾਂ ਦੀ ਪੁਲਿਸ ਤੇ ਇਹ ਜਨਾਬੇ ਵਾਲੀ ਇਹਨਾਂ ਦਾ ਪੈਦਲ ਚੱਲਣ ਦਾ ਰਾਹ ਵਾ। ਲੇਕਿਨ ਸਾਡਾ ਜਿਹੜਾ ਇਸ਼ਾਰਾ ਨਾ ਇਸ ਟਾਈਮ ਲਾਲ ਚੱਲਦਾ ਪਿਆ ਵਾ। ਲਾਲ ਇਸ਼ਾਰੇ ਦਾ ਮਤਲਬ ਇਹ ਆ ਕਿ ਉਹ ਪੈਦਲ ਚੱਲਣ ਵਾਲਾ ਨਿਸ਼ਾਨ ਆ ਕਿ ਤੁਸੀਂ ਜਨਾਬੇ ਵਾਲੀ ਇੱਥੋਂ ਨਹੀਂ ਹਿੱਲਣਾ। ਇਹ ਬੱਸਾਂ ਸਿਰਫ ਲੰਘਦੀਆਂ ਪਈਆਂ ਵਾ, ਕਾਰਾਂ ਲੰਘਣਗੀਆਂ, ਇੱਥੋਂ ਬਾਕੀ ਲੋਕ ਲੰਘਣਗੇ। ਅੱਛਾ, ਤੁਸੀਂ ਖੇਲਾਂ ਦੇ ਨਾਲ ਮੁਹੱਬਤ ਦਾ ਆਲਮ ਚੈੱਕ ਕਰਨਾ। ਇਹ ਜਨਾਬੇ ਵਾਲੀ ਇਹਨਾਂ ਦੀ ਸੜਕ ਸੀਗੀ, ਇਹਨਾਂ ਨੇ ਕੀਤਾ ਸੜਕ ਨੂੰ ਬੰਦ ਕੀਤਾ ਦੋਨਾਂ ਸਾਈਡਾਂ ਤੋਂ, ਮਤਲਬ ਛੋਟੀ ਸੜਕ ਰਹਿਣ ਦਿੱਤੀ ਹੈ, ਬਾਕੀ ਬੰਦ ਕਰਕੇ ਨਾ ਜਿਹੜਾ ਓਲੰਪਿਕ ਦਾ ਨਿਸ਼ਾਨ ਸੀ ਨਾ ਉਹ ਨਿਸ਼ਾਨ ਦਰਮਿਆਨ ਦੇ ਵਿੱਚ ਲਾ ਕੇ ਤੇ ਇਹਦੇ ਚਾਰੋਂ ਪਾਸੇ ਜਿਹੜਾ ਨਾ ਉਹਨਾਂ ਨੇ ਇਹਨੂੰ ਕਵਰ ਕਰ ਦਿੱਤਾ। ਹੁਣ ਸਿਰਫ ਲੋਕ ਜਿਹੜੇ ਆ ਨਾ ਉਹਦੇ ਨਾਲ ਤਸਵੀਰਾਂ ਬਣਾ ਸਕਦੇ ਆ। ਇੱਥੋਂ ਦੀ ਟ੍ਰੈਫਿਕ ਕੋਈ ਨਹੀਂ ਲੰਘ ਸਕਦੀਆਂ। ਤੇ ਇਹ ਦੇਖੋ ਫੋਟੋ ਬਣਾਉਣ ਦਾ ਤਰੀਕਾ, ਖੈਰ ਕੋਈ ਸੀਨ ਦੇ ਲੱਗਦੇ ਆ ਤੇ ਤੁਸੀਂ ਚੈੱਕ ਕਰੋ ਫੋਟੋ ਬਣਾ ਰਹੇ ਅਗਲੇ। ਇਹ ਹੁੰਦੇ ਮਜ਼ੇ। ਇਹਦੇ ਵਿੱਚ ਜਿਹੜੇ ਜ਼ਰਾਏ ਆ, ਜਾਂ ਮੈਂ ਜਿੰਨੀ ਕਦੀ ਤਾਰੀਖ ਪੜ੍ਹੀ ਹੈ ਨਾ ਉਸ ਤਾਰੀਖ ਦੇ ਵਿੱਚ ਇਹ ਕਿਹਾ ਜਾਂਦਾ ਵਾ ਕਿ ਜਨਾਬ ਜਦੋਂ ਇਹ ਟਾਵਰ ਬਣਿਆ ਸੀ ਨਾ ਉਸ ਟਾਈਮ ਇਹਨਾਂ ਲੋਕਾਂ ਨੇ ਇਹਨਾਂ ਦੀ ਮੁਖਾਲਫਤ ਕੀਤੀ ਸੀ ਕਿ ਇਹ ਟਾਵਰ ਜਿਹੜਾ ਨਾ ਕੀ ਤੁਸੀਂ ਭੈੜਾ ਜਿਹਾ ਇੱਕ ਮੁਜੱਸਮਾ ਜਿਹਾ ਬਣਾ ਦਿੱਤਾ ਵਾ, ਲਿਹਾਜ਼ਾ ਇਹਨੂੰ ਨਹੀਂ ਬਣਨਾ ਚਾਹੀਦਾ। ਲੇਕਿਨ ਹੁਣ ਇੱਕ ਮੁਹਤਾਤ ਅੰਦਾਜ਼ੇ ਦੇ ਮੁਤਾਬਕ 15 ਮਿਲੀਅਨ ਲੋਕ, ਕਿੰਨੇ ਭਲਾ 15 ਮਿਲੀਅਨ ਲੋਕ ਜਿਹੜੇ ਆ ਨਾ ਉਹ ਹਰ ਸਾਲ ਜਿਹੜਾ ਨਾ ਇਹਨੂੰ ਵਿਜ਼ਿਟ ਕਰਦੇ ਆ, ਇੱਥੇ ਆ ਕੇ ਇਸ ਟਾਵਰ ਦੇ ਨੂੰ ਦੇਖਦੇ ਆ। ਔਰ ਕੁਝ ਲੋਕ ਐਸੇ ਆ ਜਿਹੜੇ ਇਸ ਟਾਵਰ ਦੇ ਉੱਪਰ ਵੀ ਚੜ੍ਹਦੇ ਆ। ਲਓ ਜੀ, ਤੁਹਾਨੂੰ ਅਸੀਂ ਪੂਰੇ ਟਾਵਰ ਦਾ ਜਿਹੜਾ ਸੀ ਨਾ ਪਹਿਲੀ ਮੰਜ਼ਿਲ, ਦੂਸਰੀ ਮੰਜ਼ਿਲ ਤੱਕ ਜਿਹੜਾ ਸੀ ਨਾ ਨਜ਼ਾਰਾ ਕਰਵਾ ਦਿੱਤਾ।
ਤੇ ਹੁਣ ਅਸੀਂ ਥੱਲੇ ਜਾ ਰਹੇ ਹਾਂ ਵਾਪਸ। ਆ ਦੇਖ ਲਓ, ਵਾਪਸ ਥੋੜਾ ਜਿਹਾ ਧਿਆਨ ਨਾਲ ਜਾਣਾ ਪੈਣਾ, ਕਿਉਂਕਿ ਜਾਣ ਲੱਗੇ ਤੁਸੀਂ ਥੱਕੇ ਸੀਗੇ ਤੇ ਆਉਣ ਲੱਗੇ ਤੁਸੀਂ ਤਿਲਕ ਕੇ ਡਿੱਗਣਾ ਵਾ। ਉਹਦੀ ਵਜ੍ਹਾ ਹੈ ਕਿ ਮੀਂਹ ਪਿਆ ਆ, ਮੀਂਹ ਦੀ ਵਜ੍ਹਾ ਤੋਂ ਨਾ ਕਾਫੀ ਫਿਸਲਣ ਹੋਈ ਆ। ਆਖਰੀ ਵਾਰੀ ਟਾਵਰ ਦਾ ਦੀਦਾਰ ਤੇ ਮੇਰਾ ਵੀ ਹਲਕਾ ਜਿਹਾ ਕਰ ਲਓ। ਅੱਛਾ, ਫਰਾਂਸ ਦੀਆਂ ਸੜਕਾਂ ਤੇ ਜਿੱਦਾਂ ਸਾਡੇ ਬਾਹਰ ਉਹਨਾਂ ਨੇ ਵਧਾਇਆ ਹੋਇਆ ਨਾ, ਇੱਥੇ ਵੀ ਨਾ ਉਹਨਾਂ ਨੂੰ ਜਿੱਦਾਂ ਦਾ ਸਾਡੇ ਨਹੀਂ ਪੀਰਾ ਫੋਰਸ ਬਣੀ ਉੱਦਾਂ ਦੀ ਬਣਾਉਣੀ ਪੈਣੀ ਆ, ਜਾਂ ਮੈਡਮ ਅਜ਼ਮਲ ਫਰਦੋਸ ਜਿੱਦਾਂ ਲੱਗੀ ਹੈ ਨਾ ਉਹਨੂੰ ਲਿਆਉਣਾ ਪੈਣਾ ਵਾ, ਤਾਂ ਕਿ ਇਹ ਜਿਹੜੇ ਨਾ ਇਹ ਢਾਣ ਇਹ ਦੇਖੋ ਤੁਸੀਂ, ਇਹਨਾਂ ਨੇ ਬਾਹਰ ਕੱਢ ਕੇ ਨਾ ਕੁਰਸੀਆਂ ਹੌਲੀ ਹੌਲੀ ਵਧਾ ਕੇ, ਕਿਤਾਬਾਂ ਨਹੀਂ ਪੜ੍ਹਨ ਡੇ, ਮੈਨੂ ਪੜ੍ਹਨ ਡੇ, ਠੀਕ ਹੈ। ਇਸ ਤਰ੍ਹਾਂ ਕਰਕੇ ਉਹਨੇ ਸਾਰੇ ਨੇ ਹਰ ਬੰਦੇ ਨੇ ਹੌਲੀ ਹੌਲੀ ਨਾ ਵੱਧਦੇ ਨੇ ਵਧਾਈਆਂ ਆਈਆਂ। ਪਰ ਕਿ ਇੱਥੇ ਹੁਣ ਮੈਡਮ ਅਜ਼ਮਲ ਫਰਦੋਸ ਨੂੰ ਲਿਆਈਏ, ਉਹ ਇਹਨਾਂ ਦੇ ਆ ਕੇ ਢਾਵੇ। ਮੈਡਮ ਫਰਾਂਸ ਦੇ ਵਿੱਚ ਵੀ ਤੁਹਾਨੂੰ ਲਿਆਉਣਾ ਪੈਣਾ, ਕੋਈ ਨਾ ਇਹਨਾਂ ਦਾ ਇਲਾਜ ਕਰਨਾ ਪੈਣਾ ਵਾ, ਨਹੀਂ ਤਾਂ ਇਹਨਾਂ ਨੇ ਹੌਲੀ ਹੌਲੀ ਨਾ ਵੱਡੀ ਸੜਕ ਤੱਕ ਚਲ ਜਾਣਾ। ਲਿਹਾਜ਼ਾ ਇਹਨਾਂ ਦੀਆਂ ਚੀਜ਼ਾਂ ਜਿਹੜੀਆਂ ਵਾ ਸਾਰੀਆਂ ਤੁਹਾਨੂੰ ਦਿਖਾਉਂਦੇ ਆ। ਅੱਗੇ ਸਾਡੇ ਨਾਲ ਰਹੋ, ਘਰ ਅਸੀਂ ਵੇਖਿਆ ਨਹੀਂ ਹੈਗਾ ਲੇਕਿਨ ਭੰਨ ਦਿੱਤਾ ਵਾ ਜਿੱਦਾਂ ਦਾ ਸੀਗਾ। ਲਓ ਜੀ, ਅਸੀਂ ਤੁਹਾਨੂੰ ਫਰਾਂਸ ਦੇ ਸ਼ਹਿਰ ਪੈਰਿਸ ਦੀਆਂ ਨਾ ਜਿੰਨੀਆਂ ਚੀਜ਼ਾਂ ਸੀਗੀਆਂ ਨਾ ਸਾਰੀਆਂ ਦਿਖਾ ਦਿੱਤੀਆਂ ਵਾ। ਹੁਣ ਜਿਹੜੀਆਂ ਪਿੱਛੇ ਰਹਿ ਗਈਆਂ ਨਾ ਤੁਸੀਂ ਆ ਕੇ ਦੇਖ ਲਿਓ ਨਾ, ਤੁਸੀਂ ਵੀ ਆਉਣਾ ਹੁਣ ਪੈਰਿਸ, ਇਕੱਲੇ ਅਸੀਂ ਤਾਂ ਨਹੀਂ ਆਉਣਾ ਹੈਗਾ, ਤੁਸੀਂ ਵੀ ਆ ਕੇ ਨਾ ਬਾਕੀ ਚੀਜ਼ਾਂ ਦੇਖ ਲਿਓ। ਇੱਥੇ ਚੈੱਕ ਕਰ ਲਓ, ਸਿਗਨਲ ਹੀ ਸਿਗਨਲ, ਅੰਨ੍ਹੇਵਾਹ ਸਿਗਨਲ, ਠੀਕ ਹੈ। ਜਿੱਦਾਂ ਨੂੰ ਦਿਲ ਕਰਦਾ ਉੱਧਰ ਨੂੰ ਮੂੰਹ ਚੱਕ ਕੇ ਨਹੀਂ ਤੁਰ ਪੈਂਦਾ ਬਿਲਕੁਲ। ਤੁਸੀਂ ਸਿਰਫ ਨਾ ਐਂਡ ਤੇ ਮੈਂ ਤੁਹਾਨੂੰ ਇੱਕ ਸ਼ਾਇਦ ਦਿਖਾ ਦੇਣਾ ਵਾ, ਜਰਾ ਇਹਨੂੰ ਥੋੜਾ ਜਿਹਾ ਕਲੋਜ਼ ਕਰਕੇ ਦੇਖ ਲੈਣਾ। ਆ ਸਾਹਮਣੇ ਚੈੱਕ ਕਰੋ ਤੁਸੀਂ ਨਾ, ਰਨਿੰਗ ਕਰ ਰਹੇ ਆ ਮੁੰਡੇ, ਤੇ ਇੱਥੇ ਰਨਿੰਗ ਵੀ ਕਰਦੇ ਭਾਈ, ਰਨਿੰਗ ਕਰਦੇ ਭੱਜੇ ਆ ਰਹੇ ਆ, ਠੀਕ ਹੈ। ਮੈਂ ਤੁਹਾਨੂੰ ਬਹੁਤ ਕਾਲੇ ਦੀ ਟਿੰਡ ਵਿਖਾਉਣੀ ਸੀ ਲੇਕਿਨ ਚਲੋ ਖੈਰ ਨਹੀਂ, ਹੁਣ ਤੁਸੀਂ ਨਹੀਂ ਦੇਖ ਸਕੇ। ਤੇ ਮੇਰਾ ਖਿਆਲ ਹੈ ਕਿ ਅੱਜ ਵਾਲੇ ਵਲੌਗ ਨੂੰ ਪੈਰਿਸ ਤੋਂ ਫਰਾਂਸ ਤੋਂ ਆਪਾਂ ਖ਼ਤਮ ਕਰਦੇ ਹਾਂ। ਇਨਸ਼ਾਅੱਲਾ ਅਗਲੇ ਵਲੌਗ ਦੇ ਵਿੱਚ ਫਿਰ ਕਿਤੇ ਹੋਰ ਜਗ੍ਹਾ ਤੇ ਮੁਲਾਕਾਤ ਹੋਏਗੀ। ਸਾਡਾ ਵਲੌਗ ਪੂਰਾ ਦੇਖਦੇ ਰਹੋ, ਇਹਦੇ ਵਿੱਚ ਕਮੈਂਟ ਕਰਦੇ ਰਹੋ, ਤੇ ਬਹੁਤ ਸ਼ੁਕਰੀਆ। ਅੱਲਾ ਹਾਫਿਜ਼।